ਅਗਲੀ ਖਬਰ ਵੱਲ ਚੱਲੀਏ ਜੋ ਟੈਕਸਸ ਦੇ ਵਿੱਚ ਐਲਨ ਡੈਲਸ ਦੇ ਵਿੱਚ ਵਾਪਰਿਆ। ਬਹੁਤ ਸਾਰੇ ਪਰਿਵਾਰ ਜੋ ਵਿਕਟਮ ਆ ਉਹ ਏਸ਼ੀਅਨ ਮੂਲ ਦੇ ਆ। ਦੋ ਪਰਿਵਾਰਾਂ ਦੇ ਮਲਟੀਪਲ ਲੋਕ ਲਵਡ ਵਨਸ ਕਹਿੰਦੇ ਪਈ ਇਹ ਸਾਰੇ ਕਾਸੇ ਦੇ ਵਿੱਚ ਮਾਰੇ ਗਏ ਹੈਗੇ ਆ। ਹੂਸਟਨ ਆਫਿਸ ਜੋ ਸਾਊਥ ਕੋਰੀਅਨ ਕੌਂਸਲੇਟ ਦਾ ਉਹਨਾਂ ਨੇ ਕਨਫਰਮ ਕੀਤਾ ਵੀ ਕੋਰੀਅਨ ਅਮਰੀਕਨ ਚੋ ਕਿਓ ਸੌਂਗ 37 ਸਾਲਾਂ ਦਾ ਤੇ ਉਹਦੀ ਵਾਈਫ ਕੈਨ ਸ਼ੇਨ ਯੰਗ 35 ਸਾਲਾਂ ਦੀ ਤੇ ਉਹਨਾਂ ਦੇ ਇੱਕ ਬੱਚਾ, ਤਿੰਨੇ ਜਾਣੇ ਉੱਥੇ ਸ਼ੂਟਿੰਗ ਦੇ ਵਿੱਚ ਮਾਰੇ ਗਏ ਹੈਗੇ ਆ। ਪੂਰੇ ਦਾ ਪੂਰਾ ਪਰਿਵਾਰ ਉਸ ਸ਼ੂਟਿੰਗ 'ਚ ਮਾਰਿਆ ਗਿਆ। ਇਸ ਤੋਂ ਬਿਨਾਂ ਡੈਨੀਅਲਾ ਤੇ ਸੋਫੀਆ ਮੈਂਡੋਜ਼ਾ ਇਹ ਦੋਨੋਂ ਜਾਣੇ ਵੀ ਇਸ ਸ਼ੂਟਿੰਗ ਦੇ ਵਿੱਚ ਉੱਥੇ ਮਾਰੇ ਗਏ ਆ। ਇੱਕ ਕ੍ਰਿਸਚੀਅਨ ਲਾਕੌਰ ਕਰਕੇ ਬੰਦਾ ਆ, ਉਹਦੀ ਹੋਈ ਆ ਮੌਤ। ਤੇ ਕੱਲ ਵੀ ਆਪਾਂ ਡਿਸਕਸ ਕੀਤਾ ਸੀ ਐਸ਼ਵਰਿਆ ਥਾਟੀਕੋਂਡਾ, ਇਹ ਇੰਡੀਅਨ ਮੂਲ ਦੀ ਤਾਮਿਲ 27 ਸਾਲਾਂ ਦੀ ਲੇਡੀ ਸੀਗੀ। ਉੱਥੇ ਸ਼ਾਪਿੰਗ ਕਰਨ ਗਈ। ਤੇਲਗੂ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਦੇ ਸਪੋਕਸਪਰਸਨ ਅਸ਼ੋਕ ਕੋਲਾ ਨੇ ਦੱਸਿਆ ਵੀ ਉਸਨੇ ਮਾਸਟਰਸ ਡਿਗਰੀ ਇੱਥੋਂ ਹੀ ਕੀਤੀ ਸੀ, ਮਿਸ਼ੀਗਨ ਤੋਂ, ਤੇ ਆਪਣੇ ਫਰੈਂਡ ਦੇ ਨਾਲ ਗਈ ਸੀ ਸ਼ਾਪਿੰਗ ਕਰਨ ਤੇ ਉਸਦੀ ਉੱਥੇ ਹੀ ਗੋਲੀਆਂ ਦੇ ਨਾਲ ਜਿਹੜੀ ਆ ਮੌਤ ਹੋ ਗਈ। ਉਸਦਾ ਜਿਹੜਾ ਫਰੈਂਡ ਆ ਉਹ ਸੀਰੀਅਸਲੀ ਇਸ ਟਾਈਮ ਇੰਜਰਡ ਆ ਤੇ ਹਸਪਤਾਲ ਦੇ ਵਿੱਚ ਆ। ਇਸੇ ਤਰ੍ਹਾਂ ਇਲੀਓ ਕੋਮਾਨਾ ਰੀਵਾਸ ਕਰਕੇ ਇੱਕ ਹੋਰ ਜਿਸ ਦੀ ਉੱਥੇ ਮੌਤ ਹੋਈ ਆ। ਬਹੁਤ ਹੀ ਦਰਦਨਾਕ। ਹੁਣ ਦੇਖੋ ਵੀ ਆਪਾਂ ਸ਼ਾਪਿੰਗ ਮਾਲ ਜਾਂਦੇ ਆ, ਬੰਦਾ ਸ਼ਾਪਿੰਗ ਕਰਨ ਜਾਂਦਾ ਆ, ਖੁਸ਼ੀ ਵਾਲਾ ਮਾਹੌਲ ਹੁੰਦਾ ਤੇ ਕੋਈ ਪਤਾ ਨਹੀਂ ਵੀ ਕਿਹੜੇ ਸਿਰ ਫੇਰੇ ਨੇ ਜਿਹੜੀਆਂ ਗੋਲੀਆਂ ਮਾਰ ਦੇਣੀਆਂ ਹੈਗੀਆਂ। ਤੇ ਮੈਜੋਰਟੀ 'ਚ ਕਹਿੰਦੇ ਵੀ ਏਸ਼ੀਅਨ ਮੂਲ ਦੇ ਲੋਕ ਸੀਗੇ, ਚਾਹੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਕੋਰੀਆ ਤੋਂ, ਇੱਕ ਜਾਪਾਨ ਤੋਂ, ਇੰਡੀਆ ਤੋਂ ਜਿਨ੍ਹਾਂ ਦੀ ਮੌਤ ਹੋਈ ਹੈ। ਇਸ ਦੇ ਬਾਬਤ ਜਦ ਗੋਲੀकांड ਵਾਪਰਿਆ ਉਸ ਤੋਂ ਬਾਅਦ ਦੇ ਵਿੱਚ ਕਈਆਂ ਨੇ ਕਿਹਾ ਵੀ ਇਸ ਦੇ ਗੈਂਗ ਦੇ ਟੈਟੂ ਸੀਗੇ, ਪਰ ਹੁਣ ਉਸ ਦੀਆਂ ਹੋਰ ਫੋਟੋਜ਼ ਸਾਹਮਣੇ ਆ ਰਹੀਆਂ ਜਿਸ ਦੇ ਵਿੱਚ ਸਵਾਸਤਿਕਾ ਤੇ ਜਿਹੜੇ SS ਨਾਜ਼ੀ ਜਰਮਨੀ ਵਾਲੇ ਜਿਹੜੇ ਸਿੰਬਲ ਆ ਉਸ ਦੇ ਸਰੀਰ ਦੇ ਉੱਤੇ ਖੜਵਾਏ ਹੋਏ ਆ, ਉਸ ਦੇ ਟੈਟੂ ਸਾਹਮਣੇ ਆਏ। ਇਸਨੇ ਇੱਕ ਆਪਣਾ ਅਕਾਊਂਟ ਰੂਸ ਦੀ ਇੱਕ ਵੈਬਸਾਈਟ ਦੇ ਉੱਤੇ ਵੀ ਬਣਾਇਆ ਸੀ ਜਿੱਥੇ ਇਸਨੇ ਤਸਵੀਰਾਂ ਪਾਈਆਂ ਸੀ ਉਸੇ ਹੀ ਮਾਲ ਦੀਆਂ ਜਦੋਂ ਉਸ ਦੀ ਰੈਕੀ ਕਰਕੇ ਆਇਆ ਸੀ। ਸੋ ਜਿਹੜਾ ਇਹ ਮੌਰੀਸੀਓ ਗਾਰਸੀਆ ਆ, ਇਸ ਨੇ ਰਸ਼ੀਅਨ ਸੋਸ਼ਲ ਨੈਟਵਰਕਿੰਗ ਸਾਈਟ ਦੇ ਉੱਤੇ ਇਹ ਪਾਇਆ ਤੇ ਕਹਿੰਦੇ ਪਲਾਨ ਕਰ ਰਿਹਾ ਸੀ ਇਸ ਅਟੈਕ ਨੂੰ ਕਈ ਹਫ਼ਤਿਆਂ ਦੇ ਉੱਤੋਂ। ਹਰਭੁਪਿੰਦਰ ਸਿੰਘ ਤੂਰ ਹੁਣੀ ਸਾਡੇ ਫੇਸਬੁੱਕ ਦੇ ਉੱਤੇ ਜਿਹੜੇ ਦੇਖਦੇ ਨੇ ਉਹ ਦੱਸ ਰਹੇ, ਕਹਿੰਦੇ ਵੀ ਉਹਨਾਂ ਦੇ ਦੋ ਬਹੁਤ ਹੀ ਨਜ਼ਦੀਕੀ ਫਰੈਂਡ ਕਿਸਮਤ ਵਾਲੇ ਸੀਗੇ, ਉਹ ਬਚ ਗਏ ਐਲਨ ਟੈਕਸਸ ਦੀ ਸ਼ੂਟਿੰਗ ਦੇ ਨਜ਼ਦੀਕ ਹੀ ਹੋਣਗੇ ਜਾਂ ਉਸ ਦੇ ਵਿੱਚੋਂ ਜਿਹੜੇ ਉਹ ਬਚਿਆ। ਸੋ ਦੇਖੋ ਵੀ ਇਹ ਇੱਕ ਡਰਾਉਣੀ ਚੀਜ਼ ਲੋਕਾਂ ਦੇ ਲਈ ਬਣ ਜਾਂਦੀ ਆ। ਹਰ ਥਾਂ ਤੇ ਤਾਂ ਨਹੀਂ ਹੁੰਦੀ ਪਰ ਇਹ ਹੋ ਰਹੀਆਂ ਆ, ਵੱਧ ਰਹੀਆਂ ਆ। ਇਹ ਦੇਖਣ ਵਾਲੀ ਜਿਹੜੀ ਗੱਲ ਆ ਕਿਸ ਤਰੀਕੇ ਦੇ ਨਾਲ ਇਹ ਗਾਰਸੀਆ ਵਰਗੇ ਇਸ ਕਾਤਲ ਨੇ ਕਿ ਆਪਣੇ ਮਨ ਦੇ ਵਿੱਚ ਜਿਹੜਾ ਨਸਲ ਨੂੰ ਲੈ ਕੇ ਤੇ ਹੋਰ ਚੀਜ਼ਾਂ ਨੂੰ ਲੈ ਕੇ ਜਾਂ ਦੂਜੇ ਲੋਕਾਂ ਦੇ ਪ੍ਰਤੀ ਜਿਹੜੀ ਨਫ਼ਰਤ ਇੰਨੀ ਕੁ ਜ਼ਿਆਦਾ ਸੀ, ਅਜਿਹੇ ਲੋਕਾਂ ਨੂੰ ਹਿਟਲਰ ਨੂੰ ਜਿਹੜਾ ਉਹ ਫੋਲੋ ਕਰ ਰਿਹਾ ਸੀਗਾ ਵੀ ਜਿਸ ਦਾ ਕੰਮ ਹੀ ਜਿਹੜਾ ਆ ਉਹ ਉਸ ਦੀ ਨਸਲ ਦੇ ਆਧਾਰ ਤੇ, ਧਰਮ ਦੇ ਆਧਾਰ ਤੇ ਲੋਕਾਂ ਨੂੰ ਮਾਰਦਾ ਸੀਗਾ, ਅਜਿਹੇ ਲੋਕਾਂ ਨੂੰ ਉਹ ਫੋਲੋ ਕਰ ਰਿਹਾ ਸੀਗਾ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕੀ ਇਸ ਦੇ ਵਿੱਚ ਅੱਗੇ ਹੋਰ ਨਿਕਲਦਾ ਆ। ਪਰ ਇਦਾਂ ਦੇ ਹੋਰ ਪਤਾ ਨਹੀਂ ਗਾਰਸੀਆ ਕਿੰਨੇ ਕੁ ਜਿਹੜੇ ਉਹ ਤੁਰੇ ਫਿਰਦੇ ਹੋਣੇ ਆ। ਜਿਹੜੇ ਫ੍ਰਿੰਜ ਐਲੀਮੈਂਟ ਸੀਗੇ ਉਹ ਮੇਨ ਸਟ੍ਰੀਮ ਬਣ ਰਹੇ ਆ। ਇਹ ਇੱਕ ਜ਼ਰੂਰ ਖਤਰੇ ਵਾਲੀ ਗੱਲ ਵੱਡੇ ਪੱਧਰ ਦੇ ਉੱਤੇ ਅਮਰੀਕਾ 'ਚ ਬਣੀ ਹੈ। ਕੱਲ ਵੀ ਮੈਂ ਇਹ ਗੱਲ ਕਹਿ ਰਿਹਾ ਸੀ, ਅੱਜ ਫੇਰ ਆਪਾਂ ਦੁਹਰਾਉਂਦੇ ਹਾਂ ਵੀ ਭਾਈ ਆਪਣੇ ਜਿਹੜੇ ਇਲੈਕਟਿਡ ਲਾਅ ਮੇਕਰਸ ਆ ਉਹਨਾਂ ਦੇ ਉੱਤੇ ਦਬਾਅ ਪਾਓ, ਪ੍ਰੈਸ਼ਰ ਪਾਓ ਵੀ ਅਜਿਹੀਆਂ ਚੀਜ਼ਾਂ ਨੂੰ ਤੁਸੀਂ ਕਿੱਦਾਂ ਰੋਕ ਸਕਦੇ ਆ। ਕੀ ਤੁਹਾਡੇ ਕੋਲ ਮੁੱਦਾ ਆ ਗਨ ਨੂੰ ਬੈਨ ਕਰਨਾ ਹੈ ਨਹੀਂ ਕਰਨਾ ਹੈ, ਉਹ ਤਾਂ ਚਲੋ ਇੱਕ ਨਾਲ ਦੇ ਨਾਲ ਹੀ ਇਸ ਦੇ ਪੈਰਲਲੀ ਜਿਹੜੀ ਉਹ ਚੱਲ ਰਹੀ ਆ। ਪਰ ਅਜਿਹੇ ਲੋਕਾਂ ਨੂੰ ਮੌਕਾ ਕਿੱਦਾਂ ਮਿਲ ਜਾਂਦਾ ਆ ਇੰਨੇ ਵੱਡੇ ਪੱਧਰ ਦੇ ਉੱਤੇ, ਏਡਾ ਤੁਹਾਡਾ ਖੂਫੀਆ ਤੰਤਰ ਹੋਵੇ, ਇੰਨਾ ਸਾਰਾ ਕੁਝ ਤੁਸੀਂ ਲੋਕਾਂ ਦੀ ਐਕਟੀਵਿਟੀ ਦੇ ਉੱਤੇ ਮੋਨੀਟਰਿੰਗ ਕਰ ਰਹੇ ਹੋਵੋ ਤੇ ਅਜਿਹੇ ਲੋਕ ਫਿਰ ਅਜਿਹੇ ਕਾਂਡਾਂ ਨੂੰ ਅੰਜਾਮ ਦੇ ਜਾਣ। ਇਹ ਤੁਹਾਡੀ ਜਿਹੜੀ ਇੰਟੈਲੀਜੈਂਸ ਕਿੱਧਰ ਦੇ ਪਾਸੇ ਨੂੰ ਜਿਹੜੀ ਉਹ ਜਾ ਰਹੀ ਆ, ਕਿੱਧਰ ਮਨੀ ਸਪੈਂਡ ਹੋਣੀ ਚਾਹੀਦੀ ਆ, ਕਿੱਧਰ ਲੋਕਾਂ ਦੀ ਸੇਫਟੀ ਜਿਹੜੀ ਉਹ ਵਧੇ, ਕਿੱਦਾਂ ਵਧੇ, ਇਸ ਦਾ ਜ਼ਰੂਰ ਸਵਾਲ ਜਿਹੜੇ ਪੋਲੀਟੀਸ਼ੀਅਨਾਂ ਤੋਂ ਪੁੱਛਣੇ ਚਾਹੀਦੇ ਆ। ਜੀ।